ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਡੀਐਸਏ ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕਈ ਅਹਿਮ ਤੇ ਕਈ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਪੰਜਾਬ ਤੋਂ ਸੀਨੀਅਰ ਪੱਤਰਕਾਰ ਦੀਪਕ ਸ਼ਰਮਾ ਚਨਾਰਥਲ ਜੀ। ਸ਼ਰਮਾ ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ ਪੰਜਾਬੀ ਡੀ ਯੂਐਸਏ ਤੇ ਜੀ। ਸਤਿ ਸ਼੍ਰੀ ਅਕਾਲ ਪ੍ਰਵੀਨ ਜੀ, ਸਾਰੇ ਦਰਸ਼ਕਾਂ ਨੂੰ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਧੰਨਵਾਦ ਕਰਦੇ ਚਲੀਏ ਸਪਾਂਸਰਸ ਦਾ ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 408-272-2500। ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਓਬਾਮਾ ਕੇਅਰ, ਮੈਡੀਕੇਅਰ ਜਾਂ ਫਿਰ ਕਵਰਡ ਕੈਲੀਫੋਰਨੀਆ ਬਾਬਤ ਪਾਲਿਸੀ ਕਰਵਾਉਣ ਦੇ ਲਈ, ਸਲਾਹ ਲੈਣ ਦੇ ਲਈ ਅੱਜ ਹੀ ਕਾਲ ਕਰੋ 408-272-2500 ਤੇ। ਟਰਕੀਆਨਾ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੀਆਨਾ, ਟੋਨੀ ਟਰਕੀਆਨਾ ਦੇ ਨਾਲ ਤੁਸੀਂ ਯੂਐਸ ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ ਤਾਂ ਇਹਨਾਂ ਦਾ ਨੰਬਰ ਹੈ 415-909-0503। ਗੁਰਦੀਪ ਸਿੰਘ ਬਿਰਦੀ ਗਲੋਬਿਸ, ਮਨਦੀਪ ਸਿੰਘ, ਸੰਦੀਪ ਕੌਰ ਸੈਨ ਹੋਜ਼ੇ, ਓਂਕਾਰ ਸਿੰਘ ਫਰੈਜ਼ਨੋ, ਗੁਰਨਾਮ ਸਿੰਘ ਐਂਟੀਲੀਓਪ, ਜਰਨੈਲ ਸਿੰਘ ਸਿਆਟਲ, ਮਨਦੀਪ ਢਿੱਲੋਂ ਯੂਬਾ ਸਿਟੀ ਤੇ ਲਾਲੀ ਸਿੰਘ ਗਰੇਵਾਲ ਫਰੀਮਾਉਂਟ ਤੋਂ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਡੀਐਸਏ ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408-272-5200। ਅੱਜ ਦਾ ਇਹ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2025 ਦੀ 4 ਦਸੰਬਰ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਵੀਰਵਾਰ ਹੈ। ਖਬਰਾਂ ਦੀ ਸ਼ੁਰੂਆਤ ਕਰੀਏ। ਭਾਰਤ ਦੇ ਵਿੱਚ ਜਿਹੜੀ ਘਟਨਾ ਵਾਪਰੀ, ਜਿਹੜੀ ਰੂਸ ਦੇ ਰਾਸ਼ਟਰਪਤੀ ਨੇ ਪੁਤਿਨ ਨੇ ਦੌਰਾ ਕੀਤਾ ਭਾਰਤ ਦਾ, ਇਸ ਟਾਈਮ ਸਭ ਤੋਂ ਚਰਚਿਤ ਖਬਰ ਹੈ ਭਾਰਤ ਦੇ ਹਵਾਲੇ ਦੇ ਨਾਲ ਜੇਕਰ ਦੇਖੀਏ। ਅਮਰੀਕਾ ਤੇ ਇਸ ਦਾ ਕੀ ਅਸਰ ਹੋਊਗਾ ਜਿਹੜੀ ਪੁਤਿਨ ਦੀ ਭਾਰਤ ਫੇਰੀ ਸੀਗੀ ਜੀ? ਪ੍ਰਵੀਨ ਜੀ, ਬਿਲਕੁਲ ਰੂਸ ਦੇ ਰਾਸ਼ਟਰਪਤੀ ਪੁਤਿਨ ਕੱਲ ਰਾਤ ਭਾਰਤੀ ਸਮੇਂ ਅਨੁਸਾਰ ਭਾਰਤ ਪੜਦੇ ਨੇ। ਦਿੱਲੀ ਏਅਰਪੋਰਟ ਦੇ ਉੱਤੇ ਖੁਦ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਰਿਸੀਵ ਕਰਨ ਜਾਂਦੇ ਨੇ। ਵੈਲਕਮ ਕਹਿੰਦੇ ਨੇ, ਰੈੱਡ ਕਾਰਪਟ ਉਹਨਾਂ ਦਾ ਸਵਾਗਤ ਹੁੰਦਾ। ਇੱਕੋ ਗੱਡੀ ਸਵਾਰ ਹੋ ਕੇ ਪ੍ਰਧਾਨ ਮੰਤਰੀ ਦੀ ਅਧਿਕਾਰਤ ਰਿਹਾਇਸ਼ ਤੇ ਉਹ ਆਉਂਦੇ ਨੇ। ਰਾਤ ਦਾ ਖਾਣਾ ਇਕੱਠਿਆਂ ਹੁੰਦਾ। ਅੱਜ ਦਾ ਦਿਨ ਬੜਾ ਅਹਿਮ ਰਹਿਣ ਵਾਲਾ। ਹੁਣ ਤੋਂ ਕੁਝ ਹੀ ਪਲਾਂ ਬਾਅਦ ਉਹਨਾਂ ਨੂੰ ਰਾਸ਼ਟਰਪਤੀ ਦੇ ਭਵਨ ਦੇ ਵਿੱਚ ਗਾਰਡ ਆਫ ਆਨਰ ਦਿੱਤਾ ਜਾਣਾ ਤੇ ਉਸ ਤੋਂ ਬਾਅਦ ਉਹ ਮਹਾਤਮਾ ਗਾਂਧੀ ਦੀ ਸਮਾਧੀ ਤੇ ਰਾਜਘਾਟ ਜਾ ਕੇ ਸ਼ਰਧਾਂਜਲੀ ਭੇਟ ਕਰਨਗੇ ਜੀ। ਫਿਰ ਉਹ ਤੋਂ ਬਾਅਦ ਜਿਹੜੀਆਂ 2 ਬੈਠਕਾਂ ਨੇ ਹੈਦਰਾਬਾਦ ਹਾਊਸ ਦੇ ਵਿੱਚ, ਉਹ ਬੜੀਆਂ ਅਹਿਮ ਨੇ। ਇੱਕ ਤਾਂ ਸਮਿਟ ਆ ਜਿਹੜੀ ਹੈ ਨਾ, ਮਤਲਬ ਬਿਜ਼ਨਸ ਨੂੰ ਲੈ ਕੇ। ਫਿਰ ਭਾਰਤ ਦੇ ਵੱਡੇ ਬਿਜ਼ਨਸ ਜਿਹੜੇ ਲੀਡਰ ਨੇ, ਬਿਜ਼ਨਸ ਦੀ ਅਗਵਾਈ ਕਰਨ ਵਾਲੇ, ਉਹਨਾਂ ਨਾਲ ਮੀਟਿੰਗ ਹੈ ਨਿੱਜੀ। ਸੋ ਇਸ ਲਈ ਇਹ ਬਿਜ਼ਨਸ ਐਂਗਲ ਤੋਂ ਦੋਵਾਂ ਮੁਲਕਾਂ ਦੇ ਵਿੱਚ ਕਾਰੋਬਾਰੀ ਸਮਝੌਤਿਆਂ ਦੇ ਤੌਰ ਦੇ ਉੱਤੇ, ਕਿਉਂਕਿ ਅੰਤਰਰਾਸ਼ਟਰੀ ਪੱਧਰ ਦੇ ਉੱਤੇ ਇਸ ਫੇਰ ਤੇ ਬਹੁਤ ਨਜ਼ਰ ਹੈ, ਖਾਸ ਕਰ ਅਮਰੀਕਾ ਵਾਲੇ ਪਹਿਲੂ ਤੋਂ। ਜਿਸ ਤਰ੍ਹਾਂ ਟਰੰਪ ਵੱਲੋਂ ਮਤਲਬ ਕਿ ਟੈਰਿਫ ਵਾਰ ਹੈ ਨਾ, ਧਮਕਾਉਣਾ, ਰੂਸ ਨਾਲ ਤੇਲ ਘਟਾਓ, ਆਹ ਖਰੀਦ ਘਟਾਓ, ਤੇ ਜਿਸ ਕਦਰ ਰੁਪਈਏ ਦੀ ਬੇਕਦਰੀ ਹੋ ਰਹੀ ਹੈ, ਲਗਾਤਾਰ ਹੇਠਾਂ ਡਿੱਗਦਾ ਜਾ ਰਿਹਾ, ਉਹ ਸਾਰੀ ਪ੍ਰਕਿਰਿਆ ਦੇ ਵਿੱਚ ਇਹ ਫੇਰੀ ਤੇ ਬਹੁਤ ਮਾਇਨੇ ਨੇ। ਜਦੋਂ ਅਮਰੀਕਾ ਜ਼ਬਰਦਸਤੀ ਟੈਰਿਫ ਲਾ ਰਿਹਾ ਸੀ ਤਾਂ ਪੁਤਿਨ ਨੇ ਕਿਹਾ ਸੀ ਕਿ ਕੋਈ ਗੱਲ, ਜਿਹੜੀ ਚੀਜ਼ ਉਧਰੋਂ ਘਟਣਗੀ ਅਸੀਂ ਵਧਾ ਲਾਂਗੇ। ਤੇ ਪਰ ਉਹਦੇ ਬਾਵਜੂਦ ਵੀ ਰੂਸ ਤੋਂ ਤੇਲ ਲੈਣ ਚ ਕਟੌਤੀ ਕੀਤੀ ਭਾਰਤ ਨੇ, ਜਦੋਂ ਕਿ ਰੂਸ ਪਰਖਿਆ ਹੋਇਆ ਪੁਰਾਣਾ ਭਰੋਸੇਯੋਗ ਮਿੱਤਰ ਹੈ। ਤੇ ਅਮਰੀਕਾ ਨਾਲ ਜਾਂ ਟਰੰਪ ਨਾਲ ਰਿਸ਼ਤੇ ਕਦੋਂ ਕਦੋਂ ਮਜ਼ਬੂਤ ਹੋਏ, ਕਦੋਂ ਕਦੋਂ ਘਟੇ ਵਧੇ, ਕਿਸ ਸਥਿਤੀ ਚ ਰਹੇ, ਆਪਾਂ ਸਾਰੇ ਵਾਕਿਫ ਹੈ ਜੀ। ਸੋ ਇਸ ਲਈ ਇਹ ਦੇਖਣਾ ਬਹੁਤ ਅਹਿਮ ਹੈ ਕਿ ਜੀ ਰੋਟੀ ਤੋਂ ਸ਼ੁਰੂ ਹੋਇਆ ਪੁਤਿਨ ਦਾ ਦੌਰਾ, ਰੋਟੀ ਤੇ ਹੀ ਮੁੱਕਣਾ। 30 ਘੰਟੇ ਦੀ ਫੇਰੀ ਹੈ। ਰੂਸ ਯੂਕਰੇਨ ਦੀ ਜੰਗ ਤੋਂ ਬਾਅਦ ਪਹਿਲੀ ਵਾਰ ਭਾਰਤ ਆਏ ਨੇ ਪੁਤਿਨ ਜੀ। ਤੇ ਟਰੰਪ ਲਗਾਤਾਰ ਕਹਿੰਦਾ ਰਿਹਾ ਕਿ ਵੀ ਮੋਦੀ ਜੀ ਕਹੋ ਤੁਸੀਂ ਨਵੇੜੇ ਜੀ ਇਹ ਕੰਮ, ਬੰਦ ਕਰੇ ਜੀ ਇਹ ਕੰਮ। ਹੁਣ ਉਹ ਬੰਦ ਕਰਾ ਪਾਉਂਦੇ ਨੇ ਜਾਂ ਨਹੀਂ ਉਹਦੇ ਕਹੇ ਤੇ, ਜਾਂ ਆਪਣੇ ਪੱਧਰ ਤੇ ਕਰ ਪਾਉਂਦੇ ਨੇ ਕਿ ਨਹੀਂ, ਉਹ ਤਾਂ ਬਹੁਤ ਦੂਰ ਦਾ ਘਰ ਹੈ। ਪਰ ਕੱਲ ਰਾਤ ਰੋਟੀ ਖਾ ਲਈ ਤੇ ਅੱਜ ਰਾਤ ਨੂੰ ਰਾਸ਼ਟਰਪਤੀ ਦੇ ਘਰੇ ਖਾ ਲੈਣੀ ਹੈ। ਕੱਲ ਮੋਦੀ ਦੇ ਘਰੇ, ਅੱਜ ਰਾਤ ਨੂੰ ਰਾਸ਼ਟਰਪਤੀ। ਇੰਨੇ ਨਾਲ ਦੌਰਾ ਨਿਬੜ ਜਾਣਾ। ਇਹਦੇ ਵਿਚਾਲੇ ਜਿਹੜਾ ਕੁਝ ਹੋਣਾ ਹੈ, ਨਜ਼ਰ ਉਹਦੇ ਤੇ ਹੈ ਕਿ ਕੀ ਤੁਸੀਂ ਸਿਰਫ ਫੋਟੋਆਂ ਖਿਚਾਉਂਦੇ ਹੋ, ਜੱਫੀ ਪਾਈ ਨੂੰ ਉਭਾਰਦੇ ਹੋ, ਹੈ ਨਾ, ਰੈੱਡ ਕਾਰਪਟ ਤੇ ਇਕੱਠੇ ਤੁਰਿਆਂ ਨੂੰ ਉਭਾਰਦੇ ਹੋ, ਇੱਕ ਗੱਡੀ 'ਚ ਬੈਠਿਆਂ ਨੂੰ ਉਭਾਰਦੇ ਹੋ। ਜੇ ਤਾਂ ਇਹ ਚੀਜ਼ਾਂ ਉਭਾਰਦੇ ਹੋ, ਇਹਦਾ ਮਤਲਬ ਤੁਸੀਂ ਫਿਰ ਕੀ ਟਰੰਪ ਨੂੰ ਖੁਸ਼ ਕਰਨਾ ਚਾਹੁੰਦੇ ਹੋ ਕਿ ਦੇਖ ਭਰਾਵਾ, ਮੈਂ ਤਾਂ ਸਿਰਫ ਫੋਟੋ ਨਾਲੇ ਸਾਰਤਾ, ਮੈਂ ਕੀਤਾ ਕੁਛ ਨਹੀਂ ਉਹਦੇ ਨਾਲ। ਤੇ ਜੇ ਤੁਸੀਂ ਕਾਗਜ਼ੀ ਪੱਤਰੀ ਮਜ਼ਬੂਤ ਹੁੰਦੇ ਹੋ ਤਾਂ ਫਿਰ ਕੀ ਤੁਸੀਂ ਇਹ ਚੈਲੰਜ ਕਰ ਰਹੇ ਹੋ ਕਿ ਅਸੀਂ ਤੁਹਾਡਾ ਜ਼ਬਰਦਸਤੀ ਕਬੂਲ ਨਹੀਂ ਕਰਾਂਗੇ? ਕੀ ਤੁਸੀਂ ਇਹ ਜਵਾਬ ਦੇਣ ਦੀ ਕੋਸ਼ਿਸ਼ ਕਰਦੇ ਹੋ? ਚੀਨ ਇਸ ਮੌਕੇ ਵੱਡੀ ਤਾਕਤ, ਇੰਡੀਪੈਂਡੈਂਟ ਉੱਭਰ ਰਿਹਾ। ਰੂਸ ਆਪਣੇ ਪੱਧਰ ਤੇ ਕੰਮ ਕਰਦਾ ਨਜ਼ਰ ਆ ਰਿਹਾ। ਭਾਰਤ ਆਪਣੇ ਆਪ ਨੂੰ ਵਿਸ਼ਵ ਗੁਰੂ ਕਹਾਉਂਦਾ। ਤੇ ਫਿਰ ਕੀ ਤੁਸੀਂ ਕਿਸੇ ਧੌਂਸ ਥੱਲੇ ਰਹਿਣਾ ਜਾਂ ਨਹੀਂ ਰਹਿਣਾ? ਇਹ ਸਵਾਲ ਜ਼ਰੂਰ ਹੈ। ਸੋ ਇਸ ਲਈ ਪੁਤਿਨ ਦੀ ਇਸ ਫੇਰੀ ਦੇ ਬਹੁਤ ਗਹਿਰੇ ਅਰਥ ਨੇ, ਬਹੁਤ ਗੰਭੀਰ ਅਰਥ ਨੇ।
ਖਾਸ ਕਰਕੇ ਕਾਗਜ਼ੀ ਪੱਤਰੀ ਕੀ ਫੈਸਲਾ ਹੁੰਦਾ ਉਹ ਬਹੁਤ ਅਹਿਮ ਰਹਿਣਾ। ਸਹੀ ਹੈ, ਬਿਲਕੁਲ ਜੀ। ਤੇ ਅਗਲੀ ਖਬਰ ਦੇ ਵੱਲ ਵਧੀਆ ਰੁਖ ਕਰਕੇ, ਪੰਜਾਬ ਦਾ ਕਹਿੰਦੇ ਇਨਕਲਾਬੀਆਂ ਦੀ ਪਾਰਟੀ ਹੈ ਤੇ ਚੋਣ ਚੋਰੀ ਦੇ ਵਿੱਚ ਮਾਹਰ ਬਣ ਗਏ ਜੀ। ਪ੍ਰਵੀਨ ਜੀ, ਮੈਨੂੰ ਤਾਂ ਇਹ ਲੱਗਦਾ ਕਿ ਭਗਤ ਸਿੰਘ ਕਿਤੇ ਇਹ ਨਾ ਇਹਨਾਂ ਨੂੰ ਕਹੇ ਕਿ ਮੇਰਾ ਇਨਕਲਾਬ ਮੋੜ ਦਿਓ, ਜਿਹੜਾ ਸ਼ਬਦ ਵਰਤਦੇ। ਸਹੀ ਹੈ। ਬਾਬਾ ਸਾਹਿਬ ਭੀਮਰਾਓ ਅੰਬੇਦਕਰ ਦਾ ਕਿਤੇ ਇਹਨਾਂ ਨੂੰ ਸੁਨੇਹਾ ਨਾ ਜਾਵੇ ਕਿ ਵੀ ਮੇਰੀ ਫੋਟੋ ਲਾ ਕੇ ਸੰਵਿਧਾਨ ਦੀਆਂ ਧੱਜੀਆਂ ਦਾ ਨਾ ਉਡਾਓ ਘੱਟੋ ਘੱਟ। ਮਤਲਬ ਸਵਰਾਜ ਦੀਆਂ ਗੱਲਾਂ, ਲੋਕਪਾਲ ਦੀਆਂ ਗੱਲਾਂ, ਇਨਕਲਾਬ ਦੀਆਂ ਗੱਲਾਂ, ਬਦਲਾਅ ਦੀਆਂ ਗੱਲਾਂ ਤੇ ਆਹ ਸਾਰਾ ਕੁਛ ਜਿਹੜੇ ਮੰਨੇ ਹੀ ਇਸੇ ਕੰਮ ਲਈ ਜਾਂਦੇ ਸੀ, ਅਕਾਲੀ, ਕਾਂਗਰਸੀ, ਭਾਜਪਾਈਏ, ਉਹ ਤਾਂ ਇਹ ਕੰਮ ਕਰਨ ਜੀ, ਕਿਉਂਕਿ ਉਹ ਤਾਂ ਇਸ ਕੰਮ ਦੇ ਮਾਹਰ ਸੀ। ਤੁਸੀਂ ਉਹਨਾਂ ਕੰਮਾਂ ਨੂੰ ਖਤਮ ਕਰਨ ਦੇ ਵਾਅਦੇ ਨਾਲ ਆਏ ਸੀ। ਤੁਹਾਨੂੰ ਸਵਾਲ ਇਸ ਤੇ ਜ਼ਿਆਦਾ ਪਰ ਅੱਜ ਜੇ ਤੁਸੀਂ ਇਹ ਕਹੋ ਜੀ ਪਹਿਲੇ ਵੀ ਤਾਂ ਹੀ ਕਰਦੇ ਸੀ, ਅਸੀਂ ਉਹੀ ਕਰ ਰਹੇ ਹਾਂ, ਫਿਰ ਪਹਿਲੇ ਹੀ ਕਰ ਰਹੇ ਸੀ, ਫਿਰ ਤੁਹਾਡੀ ਕੀ ਲੋੜ ਸੀ? ਸਹੀ ਹੈ। ਜੇ ਉਹੀ ਕੁਝ ਕਰਨਾ ਸੀ, ਜੇ ਇਹੀ ਕੁਝ ਖਾਣਾ ਸੀ, ਤੇ ਤੁਸੀਂ ਤਾਂ ਉਹਨਾਂ ਤੋਂ ਵੀ 4 ਕਦਮ ਅੱਗੇ ਵੱਧ ਗਏ। ਉਸ ਸਮੇਂ ਪੰਜਾਬ 'ਚ ਬੂਥ ਕੈਪਚਿੰਗ ਕਦੇ ਇਹੋ ਜਿਹਾ ਵਰਤਾਰਾ ਨਹੀਂ ਦੇਖਿਆ, ਪਰ ਹੁਣ ਤਾਂ ਤੁਸੀਂ ਉਹ ਤੋਂ ਵੀ ਪਹਿਲਾਂ ਬੂਥ ਤੱਕ ਦਾ ਜਾਣਾ ਹੀ ਨਹੀਂ ਦੇ, ਤੁਸੀਂ ਉਹ ਤੋਂ ਪਹਿਲਾਂ ਕਾਗਜ਼ੇ ਫੜਨ ਤੱਕ ਆ ਗਏ। ਅੱਗੇ ਭਰੇ ਕਾਗਜ਼ਾਂ 'ਚੋਂ ਰੱਦ ਕਰਾਉਣ ਦੀ ਪ੍ਰਕਿਰਿਆ ਤਾਂ ਚੱਲਦੀ ਸੀ, ਪਰ ਐ ਨਹੀਂਗਾ ਕਿ ਕਾਗਜ਼ ਨਹੀਂ ਭਰਨ ਦਿੱਤੇ ਕਿਸੇ ਨੂੰ ਜੀ। ਸਹੀ ਹੈ। ਸੋ ਇਸ ਤਰੀਕਾਕਾਰ ਨੂੰ ਇੰਨੀ ਬਦਮਾਸ਼ੀ ਵਾਲਾ ਤਰੀਕਾਕਾਰ, ਮਤਲਬ ਪੁਲਿਸ ਸਾਰੀ ਲਾ ਦੋ, ਕਿਉਂਕਿ ਤੁਹਾਡੇ ਕੋਲ ਵਰਕਰ ਤਾਂ ਹੈ ਨਹੀਂ, ਤੇ ਪੁਲਿਸ ਸਰਕਾਰ ਨੂੰ ਸਲਾਮ ਠੋਕਦੀ ਰਹਿੰਦੀ ਹੈ। ਉਹ ਅਧਿਕਾਰੀ ਵੀ ਆਪਣੀ ਨਾ ਪਾਵਰ ਜਾਣਦੇ ਨੇ, ਨਾ ਆਪਣਾ ਜਿਹੜੀ ਸਹੁੰ ਚੁੱਕੀ ਆ ਉਹ ਜਾਣਦੇ ਨੇ, ਹੈਨਾ। ਮੈਨੂੰ ਤਾਂ ਲੱਗਦਾ ਉਹ ਵੀ ਸਾਰਾ ਕੁਝ ਭੁੱਲੀ ਬੈਠੇ ਨੇ। ਸਹੀ ਹੈ। ਮਤਲਬ ਪੰਜਾਬ ਦੇ ਵਿੱਚ ਇੱਕੋ ਤਰ੍ਹਾਂ ਦੇ ਦ੍ਰਿਸ਼ ਪਿਛਲੇ 24-48 ਘੰਟਿਆਂ 'ਚ ਲਗਾਤਾਰ ਦੇਖਣ ਨੂੰ ਮਿਲੇ ਸਾਰੇ ਭਰ ਚੋਂ, ਕਿ ਜੀ ਕਾਗਜ਼ ਖੋ ਕੇ ਭੱਜ ਗਏ, ਭੱਜੇ ਜਾਂਦੇ ਬੰਦੇ, ਫਾੜਦੇ ਬੰਦੇ, ਹੈਨਾ, ਧੱਕਾ ਮੁੱਕੀ ਹੁੰਦੀ, ਬੈਰੀਗੇਟ ਲਾ ਕੇ ਪੁਲਿਸ ਅੰਦਰੋਂ ਜਾਣੋਂ ਰੋਕਦੀ, ਹੈਨਾ, ਕਿਸੇ ਦਾ ਗਵਾਹ ਨਹੀਂ ਜਾਣ ਦਿੱਤਾ ਜਾ ਰਿਹਾ, ਕਿਸੇ ਨੂੰ ਕਾਗਜ਼ ਨਹੀਂ ਲੈ ਕੇ ਜਾਣ ਦਿੰਦੇ। ਜੇ ਅੰਦਰ ਲੈ ਕੇ ਜਾਂਦੇ ਨੇ ਤਾਂ ਅੰਦਰ ਬੰਦੇ ਖੜੇ ਨੇ ਜਿਹੜੇ ਲੀਕਾਂ ਮਾਰ ਦਿੰਦੇ ਨੇ ਕਾਗਜ਼ਾਂ ਤੇ, ਪਾੜ ਦਿੰਦੇ ਨੇ ਕਾਗਜ਼, ਖੋਹ ਲੈਂਦੇ ਨੇ ਕਾਗਜ਼, ਮੂੰਹ ਬੰਦ ਕਰਕੇ ਕਾਗਜ਼ ਲੈ ਕੇ ਭੱਜ ਰਹੇ ਨੇ। ਇਹ ਸਾਰੇ ਦ੍ਰਿਸ਼ ਪੰਜਾਬ ਦੇ ਨੇ। ਸਹੀ ਹੈ। ਤੇ ਮੁੱਖ ਮੰਤਰੀ ਕਹਿੰਦਾ ਮੈਂ ਤਾਂ ਜਾਪਾਨ, ਮੈਨੂੰ ਕੀ ਪਤਾ। ਸੋ ਹੁਣ ਜਿਹੜੀ ਦੂਜੀ ਧਿਰ ਜਿਹੜੀ ਕਹਿੰਦੀ ਅਗਲੀ ਵਾਰ ਅਸੀਂ ਆਉਣਾ, ਉਹ ਕਿਤੇ ਨਜ਼ਰ ਨਹੀਂ ਆਉਂਦੀ। ਆਪਣੇ ਆਪਣੇ ਹਲਕੇ 'ਚ ਕੋਈ ਮੌਜੂਦਾ, ਕੋਈ ਸਾਬਕਾ MLA ਕਿਤੇ ਲੜਦਾ ਖੜਦਾ ਹੋਵੇ ਤਾਂ ਠੀਕ ਹੈ, ਪਰ ਇੱਕ ਜਿਹੜਾ ਪਾਰਟੀ ਸਟਰਕਚਰ ਹੁੰਦਾ, ਉਵੇਂ ਕਿਤੇ ਖੜ ਕੇ ਤੁਸੀਂ ਇਸ ਸਿਸਟਮ ਨੂੰ ਵੰਗਾਰਦੇ ਨਜ਼ਰ ਨਹੀਂ ਆਉਂਦੇ। ਸਹੀ ਗੱਲ, ਬਿਲਕੁਲ। ਭਾਰਤੀ ਜਨਤਾ ਪਾਰਟੀ ਅਜੇ ਇਹਦੇ ਨਾਲੋਂ, ਇਹਨਾਂ ਨਾਲੋਂ, ਕਾਂਗਰਸੀਆਂ ਨਾਲੋਂ ਵੱਧ ਬੋਲਦੀ ਦਿਖੀ ਹੈ ਪੰਜਾਬ 'ਚ। ਸਹੀ ਹੈ। ਪਰ ਇਹ ਨਹੀਂ ਦਿਖੇ। ਫਿਰ ਸੁਨੀਲ ਜਾਖੜ ਕਹਿੰਦੇ ਵੀ ਸਾਨੂੰ ਕਹਿੰਦੇ ਵੋਟ ਚੋਰੀ ਕਰਦੇ ਹੋ। ਕਹਿੰਦੇ ਤੁਸੀਂ ਤਾਂ ਚੋਣ ਚੋਰੀ ਕਰਦੇ ਹੋ, ਤੁਸੀਂ ਤਾਂ ਚੋਣਾਂ ਤੋਂ ਪਹਿਲਾਂ ਹੀ ਚੋਣਾਂ ਚੋਰੀ ਕਰ ਲਈਆਂ ਜੀ। ਸਹੀ ਹੈ। ਕੱਲ ਨੂੰ ਐਲਾਨ ਦੋ ਨਤੀਜੇ, 14 ਤਰੀਕ ਨੂੰ ਡਿੱਕਣੀਆਂ ਵੋਟਾਂ ਪਾਉਣੀਆਂ ਕਾਹਨੂੰ ਨੇ, ਜੇ ਇਹੀ ਕੁਛ ਕਰਨਾ। ਪਰ ਇਹ ਸਭ ਦੇ ਦਰਮਿਆਨ ਪਟਿਆਲਾ ਦੇ SSP ਦੇ ਹਵਾਲੇ ਨਾਲ ਇੱਕ ਦਮ ਭਰਿਆ ਜਾ ਰਿਹਾ ਕਿ ਉਹਦੀ ਆਡੀਓ ਆ ਗਈ। ਉਸ ਆਡੀਓ ਨੂੰ ਇੱਕ ਪਾਰਟੀ ਦਾ ਮੁਖੀ ਹੈ, ਇੱਕ ਪੰਜਾਬ ਦਾ ਸਾਬਕਾ ਉਪ ਮੁੱਖ ਮੰਤਰੀ ਹੈ, ਸੁਖਬੀਰ ਸਿੰਘ ਬਾਦਲ, ਆਪਣੇ ਪੇਜ ਤੇ ਪੋਸਟ ਕਰਦਾ ਜੀ। ਜੇ ਆਪਾਂ ਇਹ ਮੰਨ ਲਈਏ ਕਿ ਸੁਖਬੀਰ ਬਾਦਲ ਦੇ ਕਹਿਣ ਅਨੁਸਾਰ ਉਹ ਪਟਿਆਲਾ ਦੇ SSP ਦੀ ਹੈ, ਜਦੋਂ ਕਿ ਪੁਲਿਸ ਤਾਂ ਕਹਿੰਦੀ ਹੈ AI ਰਾਹੀਂ ਬਣੀ ਹੈ। ਜੇ AI ਰਾਹੀਂ ਬਣੀ ਹੈ ਹੁਣ ਤੱਕ, ਤਾਂ ਫਿਰ ਜਿਹੜੇ ਸਰਵਰ ਤੋਂ ਬਣੀ ਹੋਵੇ ਤੁਸੀਂ ਚੱਕ ਲਿਆ ਹੁੰਦਾ ਬੰਦਾ, ਜਿਹੜੇ ਕੰਪਿਊਟਰ ਤੋਂ ਅਪਲੋਡ ਹੋਵੇ ਤੁਸੀਂ ਚੱਕ ਲਿਆ ਹੁੰਦਾ ਬੰਦਾ, ਤੁਹਾਡੇ ਕੋਲ ਟੈਕਨੋਲੋਜੀ ਹੈ। ਸਹੀ ਹੈ। ਕਿਉਂ ਨਹੀਂ ਗਏ ਲੱਭਣ ਕਿਸੇ ਨੂੰ, ਕਿਉਂ ਨਹੀਂ ਗਏ ਕਿਸੇ ਨੂੰ ਪੁੱਛਣ ਅਜੇ ਤੱਕ। ਪਰ ਸੁਖਬੀਰ ਬਾਦਲ ਦੇ ਪੇਜ ਦੇ ਹਵਾਲੇ ਜੇ ਆਪਾਂ ਗੱਲ ਕਰੀਏ, ਇਹ ਸਾਰੀ ਆਡੀਓ ਸੁਣ ਕੇ ਇੱਕ ਵੀ ਬੰਦੇ ਨੂੰ ਹੈਰਾਨੀ ਨਹੀਂ ਹੋਈ ਕਿਆ ਕੀ ਹੈ ਜੀ, ਕਿਉਂਕਿ ਪਤਾ ਕਿ ਪੁਲਿਸ ਏਦਾਂ ਹੀ ਕਰਦੀ ਹੈ ਭਾਈ, ਏਦਾਂ ਹੀ ਹੋ ਰਿਹਾ, ਸਾਰੇ ਕਿਤੇ ਦ੍ਰਿਸ਼ ਦਿਖ ਰਹੇ ਨੇ। ਤਾਂ ਜੀ ਸਹੀ ਹੈ। ਇਹਦਾ ਮਤਲਬ ਇਕੱਲੀ ਇੱਕ ਜ਼ਿਲ੍ਹੇ ਦੀ ਨਹੀਂ, ਸਾਰੇ ਜ਼ਿਲ੍ਹਿਆਂ ਦੀ ਪੁਲਿਸ ਨੂੰ ਏਦਾਂ ਦੀਆਂ ਹਦਾਇਤਾਂ ਨੇ, ਏਦਾਂ ਦੀਆਂ ਮੀਟਿੰਗਾਂ ਹੋਈਆਂ ਨੇ ਦਾ ਮਤਲਬ। ਠੀਕ ਹੈ ਜੀ। ਹੁਣ ਇਹਦੇ ਵਿੱਚ ਚੋਣ ਕਮਿਸ਼ਨ ਤਲਬ ਕਰਦਾ ਦਿਖ ਰਿਹਾ ਜੀ। ਚੋਣ ਕਮਿਸ਼ਨ ਨੂੰ ਹਾਈ ਕੋਰਟ ਤਲਬ ਕਰਦਾ ਦਿਖ ਰਿਹਾ ਤੇ ਸੁਖਬੀਰ ਬਾਦਲ ਹੋਰਾਂ ਦਾ ਅਕਾਲੀ ਦਲ ਇਸ ਆਡੀਓ ਨੂੰ ਲੈ ਕੇ ਅਦਾਲਤ ਤੱਕ ਗਿਆ। ਠੀਕ ਹੈ। ਮਤਲਬ ਕੁੱਲ ਮਿਲਾ ਕੇ ਸਥਿਤੀ ਇਹ ਹੈ ਕਿ ਤਰਨਤਾਰਨ 'ਚ ਜਿਹੜੀ ਧਿਰ ਦੂਏ ਨੰਬਰ ਤੇ ਆਈ ਸੀ, ਉਹ ਇਹ ਸਥਿਤੀ ਲਈ ਲੜਦੀ ਨਜ਼ਰ ਆ ਰਹੀ ਹੈ ਕਿ ਅਸੀਂ ਦੂਏ ਨੰਬਰ ਵਾਲੀ ਪੋਜੀਸ਼ਨ ਬਣਾ ਕੇ ਰੱਖੀ ਤਾਂ ਕਿ 2027 ਦੇ ਵਿੱਚ ਲੱਗੇ ਕਿ ਅਸੀਂ ਮੁਕਾਬਲੇ 'ਚ ਆਓ। ਇਸੇ ਨੀਅਤ ਨਾਲ ਸੀ ਅਕਾਲੀ ਦਲ ਲੜ ਜ਼ਰੂਰ ਰਿਹਾ ਇਸ ਮੌਕੇ,
ਬਾਦਲ ਧਿਰ ਲੜਦੀ ਜ਼ਰੂਰ ਦਿਖ ਰਹੀ ਹੈ ਇਸ ਮੌਕੇ। ਜੀ ਜੀ। ਦੂਜੀਆਂ ਧਿਰਾਂ ਉਵੇਂ ਲੜਦੀਆਂ ਜਿਹੜੀਆਂ ਸੁਪਨੇ ਪਾਲੀ ਬੈਠੀਆਂ ਸੀ, ਆਏ ਖੜੇ ਆ, ਉਹ ਕਿਤੇ ਲੜਦੇ ਨਹੀਂ। ਸੋ ਇਹ ਲੜਾਈ ਪਰ ਇਹ ਸਥਿਤੀ ਤੇ ਜਾ ਕੇ ਨਹੀਂ ਮੁੱਕ ਰਹੀ ਕਿ ਜਦੋਂ ਸਾਡੀ ਸਰਕਾਰ ਆ ਗਈ ਅਸੀਂ ਕਾਨੂੰਨ ਰਾਜ ਕਰ ਦਾਂਗੇ। ਇਸ ਸਥਿਤੀ ਤੇ ਜਾ ਕੇ ਖੜ ਰਹੀ ਹੈ, ਆ ਜਾਣਦੇ ਸਾਨੂੰ, ਫਿਰ ਤੁਹਾਨੂੰ ਦੱਸਾਂਗੇ। ਸੋ ਇਸ ਲਈ ਕੋਈ ਵੀ ਕਾਨੂੰਨੀ ਪ੍ਰਕਿਰਿਆ ਤਹਿਤ, ਸੰਵਿਧਾਨਕ ਪ੍ਰਕਿਰਿਆ ਤੱਕ ਅੱਗੇ ਵਧਣ ਦੀ ਬਜਾਏ ਇਸ ਪ੍ਰਕਿਰਿਆ ਤਹਿਤ ਅੱਗੇ ਵਧ ਰਿਹਾ ਕਿ ਜੇ ਕੁਰਸੀ ਮੇਰੇ ਕੋਲ ਆ ਗਈ ਮੈਂ ਵੀ ਇਹਦੇ ਨਾਲੋਂ 4 ਕਦਮ ਵਧਾ ਕੇ ਕਰੂੰਗਾ। ਇਹ ਪੰਜਾਬ ਦੇ ਵਿੱਚ ਨਵੇਂ ਤਰ੍ਹਾਂ ਦਾ ਦੁਸ਼ਮਣੀ ਦਾ ਵਰਤਾਰਾ। ਇੱਥੋਂ ਮੰਤਰੀਆਂ ਸੰਤਰੀਆਂ ਨੇ ਉੱਡ ਜਾਣਾ, ਇਹਨਾਂ ਨੇ ਤੁਰ ਜਾਣਾ ਤੇ ਪਿੰਡਾਂ ਦੇ ਵਿੱਚ ਲੜਾਈਆਂ, ਥਾਣੇ ਕਚਹਿਰੀਆਂ ਆਮ ਲੋਕਾਂ ਨੇ ਹੋਣਾ। ਜਿਹੜੇ ਇੱਕ ਦੂਏ ਦੇ ਕਿਸੇ ਸਮੇਂ ਸਾਥੀ ਸੀਗੇ ਉਹ ਫਿਰ ਆਮੋ ਸਾਹਮਣੇ ਵਿਰੋਧੀ ਬਣ ਕੇ ਖੜੇ ਹੋਣਗੇ। ਇਹ ਹੈ ਸਿਆਸਤ ਦਾ ਰੰਗ ਜਿਹੜਾ ਚੜ ਗਿਆ ਹੁਣ। ਜੀ ਬਿਲਕੁਲ। ਤੇ ਦੂਜੀ ਗੱਲ ਇਹ ਆ ਵੀ ਤੁਸੀਂ ਦੇਖੋ ਸਰਕਾਰਾਂ ਜਿਨ੍ਹਾਂ ਦਾ ਕੰਮ ਹੀ ਜੰਗਲ ਰਾਜ ਨੂੰ ਰੋਕਣਾ ਹੁੰਦਾ, ਉਹ ਆਪ ਹੀ ਜੰਗਲ ਰਾਜ ਫੈਲਾ ਰਹੀਆਂ ਨੇ। ਅਸਲ ਦੇ ਵਿੱਚ ਤਾਂ ਇਹ ਸਿਆਸੀ ਬਦਲਾਖੋਰੀ ਦੇ ਤਹਿਤ ਮੁਕੱਦਮੇ ਵੀ ਦਰਜ ਹੁੰਦੇ, ਆਪਾਂ ਨੂੰ ਪਤਾ ਹੀ, ਆਪਾਂ ਪਿੰਡਾਂ 'ਚੋਂ ਹੀ ਆਏ ਆ, ਇਹ ਸਾਰਾ ਕੁਝ ਹੁੰਦਾ ਹੈ। ਪਰ ਹਰ ਇੱਕ ਬੰਦਾ, ਜਿਹੜੀ ਪਾਰਟੀ ਉਹ ਅਗਲੀ ਥਾਂ, ਜਿਵੇਂ ਤੁਸੀਂ ਕੱਲ ਵੀ ਕਹਿ ਰਹੇ ਸੀਗੇ ਵੀ ਇਹ ਕੋਈ ਨਹੀਂ ਕਹਿੰਦਾ ਵੀ ਮੈਂ ਭਾਈ ਖਤਮ ਕਰੂੰ ਇਹ ਚੀਜ਼, ਉਹ ਕਹਿੰਦਾ ਵੀ ਮੈਂ ਬਦਲਾ ਲਊਂਗਾ, ਅੱਗੇ ਵੱਡਾ ਹੋਊਂਗਾ। ਤੇ ਇਹਦੇ ਵਿੱਚ ਲੋਕ ਵੀ ਉਹਨੇ ਮੇਰੇ ਖਿਆਲ ਦੇ ਨਾਲ ਹਿੱਸੇਦਾਰ ਨੇ ਜਿਹੜੇ ਉਤਸ਼ਾਹਿਤ ਕਰਦੇ ਨੇ ਇਹੋ ਜਿਹੀ ਸਿਆਸਤ ਨੂੰ, ਕਿਉਂਕਿ ਕਾਨੂੰਨ ਦਾ ਰਾਜ ਲੋਕ ਚਾਹੁੰਦੇ ਨੇ ਤੇ ਕਾਨੂੰਨ ਦਾ ਰਾਜ ਸਰਕਾਰਾਂ ਪਹਿਲਾਂ ਕਾਨੂੰਨ ਦਾ ਰਾਜ ਤੋੜਦੀਆਂ ਨੇ ਤੇ ਫਿਰ ਉਹ ਦੂਜਿਆਂ ਨੂੰ ਕਸੂਰਵਾਰ ਦਿੰਦੀਆਂ ਨੇ। ਹੁਣ ਇਹ ਜੰਗਲ ਰਾਜ ਨਹੀਂ ਤੇ ਹੋਰ ਕੀ ਹੈ? ਲੋਕ ਇਹਦੇ ਲਈ ਥੋੜ੍ਹਾ ਲੜੇ ਸੀਗੇ, ਲੋਕ ਤੈਨੂੰ ਖਤਮ ਕਰਨ ਦੇ ਲਈ ਲੜੇ ਸੀਗੇ ਜੀ। ਅਗਲੀ ਗੱਲ ਕਰੀਏ ਹਰਚਰਨ ਸਿੰਘ ਭੁੱਲਰ ਦੀ। ਸੁਰਖੀਆਂ ਦੇ ਵਿੱਚ ਲਗਾਤਾਰ ਰਹਿਣ ਮਗਰੋਂ ਕਈ ਹਫ਼ਤੇ ਹੁਣ ਕਹਿੰਦੇ ਅਚਾਨਕ ਕੋਈ ਚਿੱਤ ਹੀ ਨਹੀਂ ਗਿਆ, ਕਿਤੇ ਲੋਕ ਭੁੱਲ ਤਾਂ ਨਹੀਂ ਗਏ ਜਾਂ ਸਰਕਾਰਾਂ? ਪ੍ਰਵੀਨ ਜੀ, ਹਰਚਰਨ ਭੁੱਲਰ ਹੋਰਾਂ ਦਾ ਮਾਮਲਾ ਸੀਬੀਆਈ ਦੇ ਧਿਆਨ ਹਿੱਤ ਹੈ। ਜੀ ਜੀ। ਈਡੀ ਲਾਈਨ 'ਚ ਖੜੀ ਹੈ, ਵਿਜੀਲੈਂਸ ਕੱਢ ਲਿਆਉਣਾ ਚਾਹੁੰਦੀ ਹੈ ਤੇ ਪਰ ਹਰਚਰਨ ਭੁੱਲਰ ਹੋਰਾਂ ਨੇ ਹਾਈ ਕੋਰਟ ਦਾ ਰੁਖ ਕੀਤਾ ਸੀ ਜੀ। ਦੋ ਤਰ੍ਹਾਂ ਦੀ ਸਥਿਤੀ ਹੈ। ਠੀਕ ਹੈ। ਇੱਕ ਸਥਿਤੀ ਹੈਗੀ ਹੈ ਕਿ ਹਰਚਰਨ ਭੁੱਲਰ ਹੋਰੀ ਅਦਾਲਤ ਜਾਂਦੇ ਨੇ, ਹਾਈ ਕੋਰਟ ਜਾਂਦੇ ਨੇ, ਇਹ ਕਹਿਣ ਕੇ ਜੀ ਸੀਬੀਆਈ ਦਾ ਤਾਂ ਅਧਿਕਾਰ ਖੇਤਰ ਹੀ ਨਹੀਂ ਬਣਦਾ ਪੰਜਾਬ 'ਚ, ਜਾਂ ਪੰਜਾਬ ਦੇ ਅਧਿਕਾਰੀਆਂ ਨੂੰ ਹੱਥ ਪਾਉਣਾ, ਉਹ ਕਿਵੇਂ ਮੈਨੂੰ ਫੜ ਸਕਦੀ। ਠੀਕ ਹੈ। ਉਹ ਰੱਦ ਕਰਾਉਣਾ ਚਾਹੁੰਦੇ ਨੇ ਕੇਸ, ਕਿ ਖਤਮ ਖਾਰਜ ਹੋਣਾ ਚਾਹੀਦਾ। ਸੀਬੀਆਈ ਕਹਿੰਦੀ ਜੀ ਅਸਾਂ ਤੁਹਾਨੂੰ ਚੰਡੀਗੜ੍ਹੋਂ ਚੱਕਿਆ ਜੀ। ਜੀ। ਸਾਡਾ ਤਾਂ ਜਿਹੜਾ ਸੈਂਟਰ ਪੁਆਇੰਟ ਹੈ, ਜਿਵੇਂ ਭੁਚਾਲ ਦਾ ਹੁੰਦਾ ਨਾ ਕਿ ਕਿੱਥੇ ਆਇਆ ਪੁਆਇੰਟ ਕਿਹੜਾ ਹੈ ਨਾ, ਉਹ ਕਹਿੰਦੇ ਵੀ ਸਾਡਾ ਤਾਂ ਕ੍ਰਿਸ਼ਨੋ ਇੱਥੇ ਚੰਡੀਗੜ੍ਹ ਦੇ ਦਾਇਰੇ 'ਚ ਸੀਗਾ, ਇੱਥੋਂ ਉਹਨੇ ਸਾਰਾ ਕੁਛ ਕੀਤਾ, ਇੱਥੋਂ ਰਿਕਾਰਡਿੰਗ ਹੋਈ, ਇੱਥੋਂ ਫੜਿਆ, ਇੱਥੋਂ ਪ੍ਰਕਿਰਿਆ ਚੱਲੀ, ਉੱਥੇ ਤੁਹਾਡੇ ਤੱਕ ਪਹੁੰਚੇ, ਇਸ ਲਈ ਸਾਡਾ ਤਾਂ ਸੈਂਟਰ ਪੁਆਇੰਟ ਚੰਡੀਗੜ੍ਹ ਹੈ, ਪੰਜਾਬ ਤਾਂ ਅਸੀਂ ਹੈ ਹੀ ਨਹੀਂ ਜੀ। ਹਾਂਜੀ। ਤੇ ਉਹ ਕਹਿੰਦੇ ਨਹੀਂ ਜੀ, ਪੰਜਾਬ ਸਰਕਾਰ ਤੋਂ ਮਨਜ਼ੂਰੀ ਲੈਣੀ ਹੁੰਦੀ ਹੈ, ਤੁਸੀਂ ਸੀਬੀਆਈ ਏਦਾਂ ਨਹੀਂ ਆ ਸਕਦੀ, ਮੈਂ ਪੰਜਾਬ ਦਾ ਅਧਿਕਾਰੀ ਹਾਂ ਤੇ ਚੰਡੀਗੜ੍ਹ ਵੀ ਪੰਜਾਬ ਦੀ ਰਾਜਧਾਨੀ ਹੈ। ਇਹੋ ਜਿਹੇ ਮਾਮਲੇ ਚੰਡੀਗੜ੍ਹ ਰਾਜਧਾਨੀ ਬਣ ਜਾਂਦੀ ਹੈ ਇਹਨਾਂ ਦੀ। ਚਲੋ, ਇਸ ਮਸਲੇ ਦੇ ਉੱਤੇ ਜਦੋਂ ਗੱਲ ਹੋਈ ਜੀ ਤਾਂ ਮਾਨਯੋਗ ਹਾਈ ਕੋਰਟ ਨੇ ਸੀਬੀਆਈ ਨੂੰ ਤਾਂ ਪੁੱਛਿਆ ਕਿ ਦੱਸੋ ਵੀ ਤੁਹਾਡੇ ਅਧਿਕਾਰ ਨੂੰ ਚੈਲੰਜ ਕੀਤਾ ਹੈ। ਸਹੀ ਹੈ। ਨਾਲੇ ਹਰਚਰਨ ਭੁੱਲਰ ਦੇ ਵਕੀਲਾਂ ਨੂੰ ਵੀ ਪੁੱਛ ਲਿਆ ਕਿ ਭਾਈ ਇਹ ਤਾਂ ਦੱਸ ਦਿਓ ਕਿ ਤਨਖਾਹਾਂ ਲੈਣ ਲੱਗਿਆ, ਭੱਤੇ ਲੈਣ ਲੱਗਿਆ, ਤਰੱਕੀਆਂ ਲੈਣ ਲੱਗਿਆ, ਤੁਸੀਂ ਕੇਂਦਰ ਵਾਲੇ ਨਿਯਮ ਪਾਲਦੇ ਹੋ। ਸਹੀ ਹੈ ਨਾ। ਰਿਟਾਇਰਮੈਂਟ ਉਮਰ ਪੰਜਾਬ ਵਾਲਿਆਂ ਦੀ 58, ਤੁਹਾਡੀ 60 ਹੈ। ਫਿਰ ਤਾਂ ਤੁਸੀਂ ਕੇਂਦਰੀ ਮੁਲਾਜ਼ਮ ਬਣ ਜਾਂਦੇ ਹੋ। ਸਹੀ ਹੈ। ਜਦੋਂ ਹੁਣ ਗ੍ਰਿਫਤਾਰੀ ਦੀ ਗੱਲ ਆ ਗਈ ਫਿਰ ਤੁਸੀਂ ਪੰਜਾਬ ਦੇ ਮੁਲਾਜ਼ਮ ਕਿਵੇਂ ਬਣ ਗਏ? ਇਹਦਾ ਜਵਾਬ ਜੀ ਹੁਣ ਦੇ ਜਵਾਬ ਦਿੱਤਾ ਭਾਈ। ਚਲੋ, ਇਸ ਮਸਲੇ ਦੇ ਤਾਂ ਤਰਕ ਬਤਰਕ ਚੱਲੂਗਾ, ਅਗਲੀ ਵਾਰ ਕੀ ਜਵਾਬ ਆਉਂਦਾ ਉਹ ਦੇਖਦੇ ਆ। ਪਰ ਕਮਾਲ ਦੇ ਤੁਸੀਂ ਸਿਸਟਮ ਇਹ ਦੇਖੋ ਕਿ ਹਰਚਰਨ ਭੁੱਲਰ ਸੀਬੀਆਈ ਦਾ ਕੇਸ ਤਾਂ ਖਾਰਜ ਕਰਾਉਣ ਲਈ ਚਲੇ ਗਏ ਅਦਾਲਤ ਜੀ, ਇਹ ਜਵਾਬ ਨਹੀਂ ਦਿੰਦੇ ਕਿ ਜਿਹੜਾ 7.5 ਕਰੋੜ ਮਿਲਿਆ ਉਹ ਕੀ ਹੈ ਜੀ। ਸਭ ਨੇ ਦੇਖਿਆ। ਸਹੀ ਹੈ, ਬਿਲਕੁਲ। ਗਹਿਣਿਆਂ ਦੇ ਢੇਰ ਸਭ ਨੇ ਦੇਖੇ, ਸਭ ਨੇ ਦੇਖਿਆ। ਸਹੀ ਹੈ। ਲੋਕਰ ਖੁੱਲਦੇ, ਉਹਦੇ ਵਿੱਚੋਂ ਫਲੈਟ ਡਿੱਗਦੇ। ਪੰਜਾਬ 'ਚ ਨਹੀਂ, ਪੰਜਾਬ 'ਚ ਫਾਰਮ ਹਾਊਸ ਹੈ ਨਹੀਂ, ਪੰਜਾਬ 'ਚ ਪਲਾਟ ਹੈ ਨਹੀਂ, ਵਿਦੇਸ਼ਾਂ 'ਚ ਫਲੈਟ, ਵਿਦੇਸ਼ਾਂ 'ਚ ਢਾਬੇ, ਹੋਟਲ। ਸਹੀ ਹੈ, ਸਭ ਨੇ ਦੇਖੇ। ਉਹਦਾ ਜਵਾਬ ਨਹੀਂ ਦੇਣਾ ਜੀ। ਚਲੋ, ਦੂਏ ਪਾਸੇ ਸੀਬੀਆਈ ਨੇ ਚਾਰਜ ਸ਼ੀਟ ਦਾਖਲ ਕੀਤੀ। 300 ਪੰਨਿਆਂ ਦੀ ਚਾਰਜ ਸ਼ੀਟ ਹੈ ਜੀ। ਫਿਰ ਤਾਂ ਬਹੁਤ ਵੱਡਾ ਪਲੰਦਾ ਬੰਨ ਹੋ ਗਿਆ ਜੀ ਹਰਚਰਨ ਭੁੱਲਰ ਦੇ ਖਿਲਾਫ। ਜਦੋਂ ਕੋਈ ਇਹੋ ਜਿਹਾ ਨਵਾਂ ਕੇਸ ਆਉਂਦਾ ਤਾਂ 300 ਪੰਨਿਆਂ ਦੀ, 400 ਪੰਨਿਆਂ ਦੀ, 5000 ਪੇਜ ਦੀ, ਇੰਨੇ ਪੇਜ ਦੀ, ਫਿਰ ਸਪਲੀਮੈਂਟਰੀ ਹੋਰ ਵੀ ਐਡ ਹੁੰਦੇ ਰਹਿੰਦੇ ਆ। ਹੋਰ ਕੁਝ ਹੋਵੇ ਨਾ ਹੋਵੇ, ਟਰੰਕ ਵਾਲਿਆਂ ਦੇ ਟਰੰਕ ਜ਼ਰੂਰ ਵਿਕਦੇ ਰਹਿੰਦੇ, ਜਿਨ੍ਹਾਂ 'ਚ ਰੱਖ ਕੇ ਲਿਆਉਂਦੇ ਆ ਫਿਰ ਇਹ ਕਾਗਜ਼। ਸਹੀ। ਹੁਣ 300 ਪੰਨਿਆਂ ਦੇ ਵਿੱਚ ਇੱਕ ਵੀ ਨਾਮ ਉਹ ਨਹੀਂ ਹੈ ਜਿਹੜੇ ਡੈਰੀ ਦੇ ਪੰਨਿਆਂ 'ਚੋਂ ਲੱਭੇ ਸੀ। ਠੀਕ ਹੈ। ਇੱਕ ਵੀ ਨਾਮ ਉਹ ਨਹੀਂ ਹੈ ਜਿਹੜੇ ਇਨਕੁਆਇਰੀ 'ਚ, ਪੁੱਛ ਗਿੱਛ 'ਚ, ਰਿਮਾਂਡ 'ਚ ਲੱਭੇ ਸੀ।
ਇੱਕ ਵੀ ਨਾਂ ਉਹ ਨਹੀਂ ਹੈ ਜਿਨ੍ਹਾਂ ਨੂੰ ਰਾਤਾਂ ਦੀ ਨੀਂਦ ਉੱਡ ਗਈ ਸੀ, ਜਿਹੜੇ ਗੋਲੀਆਂ ਲੈਣ ਲੱਗ ਪਏ ਸੀ, ਜਿਹੜੇ ਆਪਣੇ ਆਕਾਵਾਂ ਦੇ ਬੂਹੇ ਖੜਕਾਉਣ ਲੱਗ ਪਏ ਸੀ, ਉਹ ਕੋਈ ਨਾਂ ਨਹੀਂ ਹੈ। ਕਿੱਥੇ ਗਈ ਉਹ ਇਨਕੁਆਇਰੀ? ਕੀ ਪੰਜਾਬ 'ਚ ਇੱਕ ਹੀ ਭ੍ਰਸ਼ਟ ਸੀਗਾ? ਜੀ ਸਹੀ ਹੈ। ਉਹ ਫੜ ਲਿਆ। ਉਹ ਲਾਲ ਡਾਇਰੀ ਦੇ ਕਾਲੇ ਪੰਨੇ ਕਿੱਥੇ ਗਏ? ਉਹ ਕਿਉਂ ਨਹੀਂ ਚੜੇ ਚਾਰਜਸ਼ੀਟ ਦੇ ਵਿੱਚ? ਉਹ ਨਾਮ ਕਿਉਂ ਨਹੀਂ ਦਰਜ? ਕਈਆਂ ਨੂੰ ਪੁੱਛ ਲਈ ਬੁਲਾ ਲਿਆ ਸੀ, ਕਈਆਂ ਤੋਂ ਲੁਕਵੀਂ ਛਿਕਵੀਂ ਇਨਕੁਆਇਰੀ ਕਰ ਲਈ ਸੀ। ਪੰਜਾਬ ਦੇ ਮੌਜੂਦਾ ਤੋਂ ਲੈ ਕੇ ਸਾਬਕਾ ਵੱਡੇ ਅਧਿਕਾਰੀ, ਪੁਲਿਸ ਤੰਤਰ ਤੋਂ ਲੈ ਕੇ ਸਿਵਲ ਦੇ ਵੱਡੇ ਅਧਿਕਾਰੀ, ਫਿਰ ਮੌਜੂਦਾ ਤੇ ਸਾਬਕਾ ਮੰਤਰੀ ਸੰਤਰੀ MLA, ਕਿੰਨੇ ਹੀ ਲੀਡਰਾਂ ਦੇ ਨਾਮ ਵੀ ਸੀਗੇ। ਉਹ ਸਾਰੇ ਕਿੱਥੇ? ਫਿਰ ਪ੍ਰਾਪਰਟੀ ਡੀਲਰਾਂ ਦੇ ਆ ਗਏ ਜੀ, ਕਾਰੋਬਾਰੀਆਂ ਦਾ ਜ਼ਿਕਰ ਆ ਗਿਆ ਜੀ, ਉਹ ਸਾਰਾ ਕੁਝ ਕਿੱਥੇ ਗਿਆ? ਉਹ ਸਹੀ ਗੱਲ। ਕਿਹਨੇ ਰੋਕੇ? CBI ਜਿਹਦੇ ਕਹਿ ਤੇ ਚੱਲਦੀ ਉਹਨਾਂ ਨੇ ਰੋਕਤੇ ਕਿ ਵੀ ਜੇ ਅੱਗ ਲੱਗੀ ਸੇਕ ਸਾਡੇ ਘਰਾਂ ਤੱਕ, ਸਾਡੇ ਦਰਾਂ ਤੱਕ ਵੀ ਆਊਗਾ, ਕਿਉਂਕਿ ਅਸੀਂ ਵੀ ਦੁਨੀਆ ਭਰ ਦੇ ਲੀਡਰ ਕੂੜਾ ਕਬਾੜ ਸਾਰਾ ਇਕੱਠਾ ਕੀਤਾ ਵਾ, ਇਹ ਸਾਰੇ ਉਹਨਾਂ ਨਾਲ ਮਿਲ ਕੇ ਆਏ ਹੋਣਗੇ। ਇਸ ਲਈ ਜਾਂ ਇਸ ਲਈ ਕਿ ਪੰਜਾਬ 'ਚ ਅਕਾਲੀ BJP ਸਰਕਾਰ, ਸਾਡੇ BJP ਵਾਲੇ ਵੀ ਇਹਦੇ ਨੇੜੇ ਰਹੇ ਹੋਣਗੇ। ਜੀ ਸਹੀ ਹੈ। ਕਾਂਗਰਸ ਦੇ ਟਾਈਮ 'ਚ ਕਾਂਗਰਸੀ ਨੇੜੇ ਸੀ, ਹੁਣ ਵਾਲੇ ਟਾਈਮ 'ਚ ਹੁਣ ਵਾਲੇ ਦੇ ਨੇੜੇ ਸੀ, ਇਹ ਤਾਂ ਸਦਾ ਹੀ ਨੇੜੇ ਰਿਹਾ ਸੱਤਾ ਦੇ। ਸੋ ਕੀ ਇਹ ਇੰਨੀ ਦੇਰ ਦੀ ਚੁੱਪ ਜਿਹੜੀ ਇਸ ਮਾਮਲੇ 'ਚ ਸੀ ਉਹ ਸੈਟਿੰਗ ਕਰ ਗਈ? ਜੀ ਉਹ ਸਾਰਾ ਕੁਝ ਹੋ ਗਿਆ। ਇਹ ਚਾਰਜਸ਼ੀਟ ਤਾਂ ਨਵੇਂ ਰਾਜ ਉਘੇੜ ਰਹੀ ਹੈ ਜੀ, ਪਰ ਇਹਦਾ ਜਵਾਬ ਕੌਣ ਦਊਗਾ? ਜੀ ਸੋ ਇਸ ਲਈ ਇਹ ਭੁੱਲਣ ਵਾਲਾ ਮਾਮਲਾ ਤਾਂ ਨਹੀਂ, ਪਰ ਮੈਨੂੰ ਲੱਗਦਾ ਮਿੱਟੀ ਪਾਉਣ ਵਾਲੀ ਸਥਿਤੀ ਵੱਲ ਨੂੰ ਜ਼ਰੂਰ ਬਦਲਣ ਲੱਗ ਪਿਆ। ਜੀ ਸਹੀ ਹੈ। ਅਗਲੀ ਗੱਲ ਕਰੀਏ ਵਿਕਰਮ ਮਜੀਠੀਆ ਦੀ। ਵਿਕਰਮ ਮਜੀਠੀਆ ਨੂੰ ਤਾਂ ਜ਼ਮਾਨਤ ਨਹੀਂ ਮਿਲੀ ਤੇ ਕੰਗਣਾ ਕਹਿੰਦੇ ਮੁੜ ਤਲਬ ਕਰ ਲਈ ਹੈ ਜੀ। ਬਿਲਕੁਲ ਜੀ, ਕੰਗਣਾ ਰਣੌਤ ਪਿਛਲੀ ਪੇਸ਼ੀ ਤੇ ਆਈ ਸੀ, ਅੱਧੀ ਪਚੱਧੀ ਜੀ ਮਾਫੀ ਮੰਗ ਰਹੀ ਸੀ, ਤੇ ਪਰ ਬੀਬੀ ਮਹਿੰਦਰ ਕੌਰ ਜਿਵੇਂ ਦਮ ਨਾਲ ਲੜ ਰਹੀ ਆ, ਸਲਾਮਾ ਉਸ ਬੇਬੇ ਨੂੰ। ਬੇਬੇ ਕਹਿੰਦੀ ਮੇਰਾ ਮਸਲਾ ਥੋੜਾ, ਮਸਲਾ ਤਾਂ ਸਾਡੇ ਸਨਮਾਨ ਦਾ, ਮਾਣ ਦਾ ਹੈ, ਇਹਦੇ ਬੋਲਾਂ ਦਾ, ਇਹ ਤਾਂ ਅਕਲ ਟਿਕਾਣੇ ਲਿਆਉਣੀ ਆ ਬਸ। ਤੇ ਫਿਰ ਉਹ ਪ੍ਰਕਿਰਿਆ ਚੱਲ ਰਹੀ ਹੈ ਜੀ, ਤੇ 15 ਤਰੀਕ ਨੂੰ ਅਗਲੀ ਸੁਣਵਾਈ ਹੈ। ਉਦੋਂ ਕੰਗਣਾ ਨੂੰ ਫਿਰ ਤਲਬ ਕਰ ਲੈ ਕੇ ਆ ਜਾ ਭਾਈ। ਚਲੋ ਕੰਗਣਾ ਆਉਂਦੀ ਹੈ ਜਾਂ ਨਹੀਂ ਆਉਂਦੀ, ਪਰ ਵਿਕਰਮ ਮਜੀਠੀਆ ਵਾਲਾ ਮਾਮਲਾ ਬਹੁਤ ਲੰਬਾ ਹੁੰਦਾ ਜਾਏ ਜੀ। ਆਪਾਂ ਲਗਾਤਾਰ ਇਹ ਗੱਲ ਕਰਦੇ ਆਂ ਕਿ ਇੱਕ ਪਾਸੇ ਤਾਂ ਉਹਨੂੰ ਡਰੱਗ ਨਾਲ ਜੋੜ ਕੇ ਪ੍ਰਚਾਰਿਆ ਜਾ ਰਿਹਾ ਰਾਜਨੀਤਿਕ ਸਟੇਜਾਂ ਤੇ, ਦੂਏ ਪਾਸੇ ਡਰੱਗ ਵਾਲੇ ਮਾਮਲੇ 'ਚ ਜਾਂਚ ਅੱਗੇ ਨਹੀਂ ਵਧਾਈ ਜਾ ਰਹੀ। ਉਸ ਮਾਮਲੇ 'ਚ ਸਿੱਟੀਆਂ ਰਿਪੋਰਟਾਂ ਤੇ ਉਹਨੂੰ ਨਾ ਚਾਰਜਸ਼ੀਟ ਕੀਤਾ ਜਾ ਰਿਹਾ, ਨਾ ਕੁਛ ਕੀਤਾ, ਨਾ ਚਲਾਨ ਪੇਸ਼, ਨਾ ਕੁਛ ਜੀ। ਪਰ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ 'ਚ ਵਿਕਰਮ ਮਜੀਠੀਆ ਘਿਰੇ ਨੇ। ਉਸ ਮਾਮਲੇ ਦੇ ਵਿੱਚ ਉਹ ਜ਼ਮਾਨਤ ਲਈ ਹਾਈ ਕੋਰਟ ਤੱਕ ਜਾਂਦੇ ਰਹੇ। ਲੰਬੀ ਬਹਿਸ, ਲੰਬੀ ਪ੍ਰਕਿਰਿਆ, ਜਦੋਂ ਕਿ ਕੁਝ ਜੁਡੀਸ਼ੀਅਲ ਦੇ ਮਾਹਿਰਾਂ ਦਾ ਇਹ ਵੀ ਮੰਨਣਾ ਸੀਗਾ ਵੀ ਕਿ ਜ਼ਮਾਨਤ ਦੇ ਲਈ ਲਟਕਾਈ ਨਹੀਂ ਹੋਣੀ ਚਾਹੀਦੀ, ਜਾਂ ਹਾਂ ਕਰੋ ਜਾਂ ਨਾ ਕਰੋ। ਤੇ ਇਹਦੇ ਪਿੱਛੇ ਕਹਿੰਦੇ ਫਿਰ ਕਈ ਅਰਥ ਲੱਗ ਜਾਂਦੇ ਨੇ। ਨਹੀਂ ਤਾਂ ਚਲੋ ਆਖਰ ਲੰਬੀ ਜਦੋਜਹਿਦ ਤੋਂ ਬਾਅਦ ਕੱਲ ਹਾਈ ਕੋਰਟ ਨੇ ਜ਼ਮਾਨਤ ਅਰਜੀ ਰੱਦ ਕਰਤੀ ਵਿਕਰਮ ਮਜੀਠੀਆ ਦੀ। ਠੀਕ ਹੈ। ਤੇ ਇਹ ਕਿਹਾ ਗਿਆ ਕਿ ਵੀ ਜਿਹੜੀ ਜਾਂਚ ਧਿਰ ਹੈ ਉਹ 3 ਮਹੀਨਿਆਂ ਦੇ ਅੰਦਰ ਅੰਦਰ ਉਹ ਸਾਰੇ ਤੱਥ ਸੱਚ ਲਿਆ ਕੇ ਸਾਹਮਣੇ ਰੱਖੇ, ਜਿਹੜੇ ਉਹ ਕਹਿ ਰਹੀ ਹੈ ਕਿ ਇਹਦੀ ਆਮਦਨ ਘੱਟ ਹੈ, ਖਰਚੇ ਵੱਧ ਹੈ ਜੀ, ਇਹ ਪੈਸਾ ਕਿੱਥੋਂ ਹੈ ਜੀ, ਹਿਸਾਬ ਨਹੀਂ ਮਿਲਾਨ ਹੋ ਰਿਹਾ ਜੀ, ਕੰਪਨੀਆਂ ਚੱਲਦੀਆਂ ਜੀ, ਕਾਰੋਬਾਰ ਚੱਲਦਾ ਜੀ, ਸ਼ਰਾਬ ਚੋਂ ਕਮਾ ਲਿਆ ਜੀ, ਇਹ ਚੋਂ ਕਮਾ ਲਿਆ। ਜਿਹੜੇ ਇਹ ਤੁਸੀਂ ਕਹਿ ਰਹੇ ਹੋ ਉਹ ਸਾਰੇ ਕਹਿੰਦੇ ਸਿਰਫ ਲਿਖਤੀ ਨਾ ਲਿਆ, ਉਹਨਾਂ ਦੇ ਨਾਲ ਦਸਤਾਵੇਜ਼ੀ ਲੈ ਕੇ ਆਓ। ਠੀਕ ਹੈ। ਤੋ ਇਹ 3 ਮਹੀਨਿਆਂ ਦਾ ਸਮਾਂ ਦਿੱਤਾ। ਹੁਣ 3 ਮਹੀਨੇ ਦਾ ਸਮਾਂ ਦੇਣ ਦਾ ਮਤਲਬ 3 ਮਹੀਨੇ ਵਿਕਰਮ ਮਜੀਠੀਆ ਜ਼ਮਾਨਤ ਨਹੀਂ ਮੰਗ ਸਕਦਾ। 3 ਮਹੀਨੇ ਲਈ ਉਹਦਾ ਇਹ ਹੱਕ ਖਤਮ ਹੋ ਗਿਆ, ਜਾਂ ਉਹਦੇ ਕੋਲ ਹਾਈ ਕੋਰਟ 'ਚ ਅਰਜੀ ਰੱਦ ਹੋਣ ਤੋਂ ਬਾਅਦ ਹੁਣ ਸੁਪਰੀਮ ਕੋਰਟ ਜਾਣ ਦਾ ਰਾਹ ਬਚਿਆ ਜੀ। ਹੁਣ ਇਹ ਉਹਨਾਂ ਦੇ ਵਕੀਲ ਤਕਨੀਕੀ ਤੌਰ ਤੇ ਜਿਹੜੇ ਇਸ ਗੱਲਾਂ ਨੂੰ ਸਮਝਦੇ ਨੇ ਉਹ ਕਿਵੇਂ ਅੱਗੇ ਵਧਦੇ ਨੇ ਦੇਖਣ ਦੀ ਗੱਲ। ਪਰ ਇਹਦਾ ਇੱਕ ਹੋਰ ਪੱਖ ਹੈ, ਉਹ ਪੱਖ ਇਹ ਹੈ ਕਿ ਜਿਵੇਂ ਸ਼੍ਰੋਮਣੀ ਅਕਾਲੀ ਦਲ ਬਲਾਕ ਸੰਮਤੀ ਜ਼ਿਲ੍ਹਾ ਪ੍ਰੀਸ਼ਦ ਚੋਣਾਂ 'ਚ ਧੱਕੇਸ਼ਾਹੀ ਖਿਲਾਫ ਲੜ ਰਿਹਾ, ਜਿਵੇਂ ਸ਼੍ਰੋਮਣੀ ਅਕਾਲੀ ਦਲ ਕੰਚਨਪ੍ਰੀਤ ਨਾਲ ਹੋਈ ਜਿਹੜੀ ਬੀਬੀ ਦੀ ਬੇਟੀ ਸੀਗੀ ਤਰਨਤਾਰਨ ਦੀ ਉਮੀਦਵਾਰ, ਉਸ ਮਾਮਲੇ ਤੇ ਲੜ ਰਿਹਾ, ਜਿਵੇਂ ਅਕਾਲੀ ਦਲ ਤਰਨਤਾਰਨ ਦੀ ਜਿਮਨੀ ਚੋਣ ਲੜਿਆ। ਸਹੀ ਹੈ। ਉਸ ਤਰੀਕੇ ਨਾਲ ਵਿਕਰਮ ਮਜੀਠੀਆ ਵਾਲੇ ਮਾਮਲੇ ਤੇ ਇੱਕ ਦਿਨ ਵੀ ਲੜਦਾ ਨਜ਼ਰ ਨਹੀਂ ਆਉਂਦਾ। ਸਹੀ ਗੱਲ। ਠੀਕ ਹੈ, 1-2 ਤਰੀਕਾਂ ਤੇ ਮਾੜਾ ਜਿਹਾ ਮਹਾਰੀ ਕੀਤਾ ਇਹਨਾਂ ਨੇ, ਦਿਖਾਵਾ ਜਾਂ ਜਦੋਂ ਡੇਰਾ ਬਿਆਸ ਮੁਖੀ ਜਾਏ ਜੇਲ੍ਹ ਚ, ਉਸ ਤੋਂ ਬਾਅਦ ਸੁਖਬੀਰ ਬਾਦਲ ਜਾਇਆ, ਬਸ ਉਹਨਾਂ ਖੋਇਆ। ਪਰ ਉਹੀ ਜਿਹੀ ਲੜਾਈ ਜਿਹੋ ਜਿਹੇ ਕੱਦ ਦਾ ਲੀਡਰ ਮੰਨਿਆ ਜਾਂਦਾ ਸੀ ਵਿਕਰਮ ਮਜੀਠੀਆ, ਕੀ ਇਹ ਲੱਗਦਾ ਸੁਖਬੀਰ ਬਾਦਲ ਐਂਡ ਕੰਪਨੀ ਨੂੰ ਕਿ ਵੀ ਜੇ ਇਹਦੇ ਨੇੜੇ ਗਏ ਤਾਂ ਇਹ ਸੱਚੀ ਮੁੱਚੀ ਦਾਗ ਇੰਨੇ ਗੰਭੀਰ ਨੇ ਕਿ ਸਾਡੇ ਤੇ ਛਿੱਟੇ ਪੈ ਜਾਣਗੇ? ਵੈਸੇ ਪਹਿਲਾਂ ਕਿਹੜਾ ਘੱਟ ਪਏ ਨੇ ਭਾਈ ਛਿੱਟੇ ਜੀ। ਸਹੀ ਹੈ। ਪਹਿਲਾਂ ਤਾਂ ਕਈ ਤਰ੍ਹਾਂ ਦੇ ਨੇ ਛਿੱਟੇ ਤੁਹਾਡੇ ਤੇ। ਦੂਸਰੇ ਪਾਸੇ ਜੇ ਇਹ ਲੱਗਦਾ ਕਿ ਕੱਲ ਨੂੰ ਸ਼ਰੀਕ ਮੰਗ ਸਾਡੇ ਸਿਰ ਤੇ ਉੱਭਰੂਗਾ,
ਪ੍ਰਕਾਸ਼ ਸਿੰਘ ਬਾਦਲ ਦੀ ਗੱਲ ਬਾਰ-ਬਾਰ ਚੇਤੇ ਆਉਂਦੀ ਆ, ਹੈ ਨਾ, ਤਾਂ ਪਿੱਛੇ ਹਟ ਰਹੇ ਨੇ। ਜਾਂ ਇਹ ਪਤਾ ਅਕਾਲੀ ਦਲ ਨੂੰ ਕਿ ਅੱਜ ਨਹੀਂ ਤਾਂ ਕੱਲ ਨੂੰ ਵਿਕਰਮ ਮਜੀਠੀਆ ਨੇ ਕਿਸੇ ਹੋਰ ਪਾਲੇ 'ਚ ਜਾਣਾ, ਇਸ ਲਈ ਪਿੱਛੇ ਹਟ ਰਹੇ ਨੇ। ਜਾਂ ਪਰਿਵਾਰਕ ਖਿਲਾਫ, ਪਰਿਵਾਰਕ ਰਿਸ਼ਤਿਆਂ ਦਾ ਵਿਗਾੜ ਇੰਨਾ ਹੋ ਗਿਆ ਕਿ ਉਹ ਪਾਰਟੀ ਦੇ ਲੀਡਰੀ ਦੇ ਉੱਤੇ, ਸਿਆਸਤ ਦੇ ਉੱਤੇ ਅਸਰ ਪਾ ਰਿਹਾ, ਇਸ ਲਈ ਹੈ। ਕਿਹੜਾ ਕਾਰਨ ਹੈ ਜਨਾਬ? ਸਹੀ ਹੈ ਕਿ ਅਕਾਲੀ ਦਲ ਆਪਣੇ ਇੱਕ ਕੱਦਵਾਰ ਲੀਡਰ ਦੇ ਲਈ ਖੜਦਾ ਵੀ ਨਜ਼ਰ ਨਾ ਆਵੇ, ਇਹਦੇ ਮਾਇਨੇ ਕੀ ਨੇ? ਇਹ ਸਵਾਲ ਬਹੁਤ ਹੈ ਪੰਜਾਬ ਦੇ। ਜੀ ਸਹੀ ਹੈ। ਤੇ ਅਗਲੀ ਗੱਲ ਕਰੀਏ ਪੰਜਾਬ ਸਰਕਾਰ ਦੀ, ਕਹਿੰਦੇ ਜਿਹੜੇ ਲਾਇਸੈਂਸੀ ਹਥਿਆਰਾਂ ਵਾਲੇ ਲੋਕ ਹੈ ਉਹ ਹੁਣ ਪੰਜਾਬ ਸਰਕਾਰ ਦੇ ਨਿਸ਼ਾਨੇ ਤੇ ਹੈ ਜੀ। ਪ੍ਰਵੀਨ ਜੀ, ਮਸਲਾ ਇਹ ਹੈ ਕਿ ਪੰਜਾਬ ਦੇ ਵਿੱਚ ਲਗਾਤਾਰ ਵਾਰਦਾਤਾਂ ਵੱਧ ਰਹੀਆਂ। ਜਿਹੜੇ ਦੌਰ ਨੂੰ ਇਹ ਕਾਲਾ ਦੌਰ ਕਹਿੰਦੇ ਸੀ, ਉਸ ਦੌਰ ਦੇ ਵਿੱਚ ਕੋਈ ਨਿਯਮ ਸਿਧਾਂਤ ਪਾਲੇ ਹੋਏ ਸੀ, ਤਾਂ ਵੀ ਫਿਰ ਉਹਦੇ ਵਿੱਚੋਂ ਕੁਝ ਕਹਿੰਦੇ ਜੀ ਉਹਦੇ ਵਿੱਚ ਗੁੰਡਾ ਅੰਸਰ ਸ਼ਾਮਲ ਹੋ ਗਿਆ, ਕੁਝ ਕਹਿੰਦੇ ਲੁੱਟਖੋ ਵਾਲੇ ਸ਼ਾਮਲ ਹੋ ਗਏ, ਕੁਝ ਕਹਿੰਦੇ ਜੀ ਏਜੰਸੀਆਂ ਸ਼ਾਮਲ ਹੋ ਗਈਆਂ, ਫਿਰ ਉਹਦਾ ਬਣਤਰ ਵਿਗੜ ਗਈ, ਸਰੂਪ ਵਿਗੜ ਗਈ, ਨਹੀਂ ਤਾਂ ਮਿਸ਼ਨ ਸੀਗੀ ਕੋਈ। ਚਲੋ, ਪਰ ਅੱਜ ਦੇ ਯੁੱਗ ਦੇ ਵਿੱਚ ਜਦੋਂ ਅਸੀਂ ਇਹ ਕਹਿੰਦੇ ਹਾਂ ਕਿ ਹੁਣ ਹਥਿਆਰੀ ਲੜਾਈ ਲੜਨ ਦਾ ਯੁੱਗ ਨਹੀਂ ਹੈਗਾ, ਉਹਦੇ ਵਿੱਚ ਕਾਨੂੰਨ ਦੇ ਰਾਜ ਦੇ ਯੁੱਗ ਦੀਆਂ ਅਸੀਂ ਗੱਲਾਂ ਕਰਦੇ ਹਾਂ, ਉਹਦੇ ਵਿੱਚ ਪੰਜਾਬ ਦੇ ਵਿੱਚ ਆਏ ਦਿਨ ਗੋਲੀਆਂ ਚੱਲਣ, ਆਏ ਦਿਨ ਲੁੱਟਾਂ ਖੋਹਾਂ ਹੋਣ, ਆਏ ਦਿਨ ਵਾਰਦਾਤਾਂ ਹੋਣ, ਦੁਕਾਨ ਤੇ ਬੈਠਾ ਦੁਕਾਨਦਾਰ ਮਾਰ ਦੋ, ਬਰਾਤ ਚਾਹੇ ਲੋਕਾਂ ਤੇ ਗੋਲੀਆਂ ਚਲਾ ਦੋ, ਜਾਂਦੀ ਬੱਸ ਤੇ ਗੋਲੀਆਂ ਚਲਾ ਦੋ, ਸਾਰੇ ਬਾਜ਼ਾਰ ਗੋਲੀਬਾਰੀ ਕਰ ਲੋ, ਜੇਲ੍ਹ ਦੇ ਅੰਦਰੋਂ ਗਰੰਟੀ ਲੈ ਲਓ, ਇਹ ਸਾਰਾ ਕੁਝ ਹੋਵੇ, ਫਿਰ ਕਾਨੂੰਨ ਰਾਜ ਕਿੱਥੇ ਹੈ ਜੀ? ਸਹੀ ਹੈ। ਪੰਜਾਬ ਪੁਲਿਸ ਕਹਿੰਦੀ ਵੀ ਅਸੀਂ ਪਿਛਲੇ 1.5 ਸਾਲ ਤੋਂ ਨਿਗਾਹ ਰੱਖ ਰਹੇ ਸੀ ਕਿ ਜਿਹੜੇ ਬੰਦਿਆਂ ਕੋਲ ਲਾਇਸੈਂਸੀ ਹਥਿਆਰ ਆ ਉਹਦੀ ਦੁਰਵਰਤੋਂ ਕਰਦੇ ਆ। ਠੀਕ ਹੈ, ਅੱਛਾ। ਤੇ ਇਸ ਲਈ ਕਹਿੰਦੇ ਵੀ ਉਹਨਾਂ ਚੋਂ ਅਸੀਂ 7000 ਬੰਦਾ ਪਛਾਣ ਲਿਆ। ਹੁਣ ਇਹ 7000 ਦੇ ਲਾਇਸੈਂਸ ਤਾਂ ਰੱਦ ਹੋਣਗੇ, ਇਹਨਾਂ ਦੀ ਸਿਫਾਰਿਸ਼ ਕਰਤੀ ਅਸੀਂ। ਪੰਜਾਬ 'ਚ 3.5 ਲੱਖ ਦੇ ਕਰੀਬ ਲਾਇਸੈਂਸੀ ਹਥਿਆਰ ਹੈ ਅੱਜ ਦੀ ਤਰੀਕ 'ਚ। 3,46,000 ਤੋਂ ਵੱਧ ਲਾਇਸੈਂਸੀ ਹਥਿਆਰ ਹੈ। ਕੀ ਇਹ ਮਾਮਲਾ ਜੇ 7000 ਤੇ ਨਿਬੜਦਾ ਫਿਰ ਤਾਂ ਕੁਝ ਵੀ ਨਹੀਂ, ਆਟੇ ਜਲੂਣ ਬਰਾਬਰ ਹੈ। ਸਹੀ ਹੈ। ਪਰ ਜੇ ਸ਼ੁਰੂਆਤ ਹੈ, ਇਹਦਾ ਮਤਲਬ ਹੋਰਨਾਂ ਤੱਕ ਵੀ ਜਾਊਗੀ। ਫਿਰ ਕਿਤੇ ਐ ਨਾ ਹੋਵੇ ਕਿ ਤੁਸੀਂ ਆ 7000 ਦੀ ਸਿਫਾਰਿਸ਼ ਕਰੋ ਤੇ ਉਸ ਤੋਂ ਬਾਅਦ ਪਤਾ ਲੱਗੇ ਜੀ ਸਿੱਧੂ ਮੂਸੇ ਵਾਲਾ ਕੰਮ ਹੋ ਗਿਆ। ਸਹੀ ਕਿ ਹਾਂਜੀ ਇਹ ਸੁਰੱਖਿਆ ਛਤਰੀ ਹਟੀ ਜੀ। ਪਹਿਲੀ ਗੱਲ ਤਾਂ ਜਿਹਦਾ ਲਾਇਸੈਂਸ ਕੈਂਸਲ ਹੋਣਾ ਬਈ, ਉਹ ਆਪਣੀ ਬਦਨਾਮੀ ਮੰਨੂਗਾ ਪਿੰਡਾਂ 'ਚ ਹੁਣ ਕਿ ਲੈ ਵੀ ਸਾਡੀ ਤਾਂ ਬਦਨਾਮੀ ਹੋ ਗਈ, ਹੈ ਨਾ। ਦੂਜਾ, ਫਿਰ ਅਗਲਾ ਕਹਿੰਦਾ ਵੀ ਜਨਤਕ ਹੋ ਗਿਆ, ਸਾਡੇ ਤਾਂ ਇਲਾਕੇ 'ਚ ਪਤਾ ਲੱਗ ਗਿਆ ਵੀ ਮੇਰੇ ਤਾਂ ਖਤਰਾ ਖੜਾ ਹੋ ਗਿਆ ਨਵਾਂ। ਤੀਜਾ, ਜੇ ਪੁਲਿਸ ਨੂੰ ਇਹ ਲੱਗਦਾ ਕਿ ਲਾਇਸੈਂਸੀ ਹਥਿਆਰਾਂ ਦੇ ਲਾਇਸੈਂਸ ਰੱਦ ਕਰਨ ਨਾਲ ਅਮਨ ਆਊਗਾ, ਕਿ ਭਾਈ ਹੁਣ ਤੱਕ ਜਿੰਨੀਆਂ ਵਾਰਦਾਤਾਂ ਤੁਸੀਂ ਬੰਦੇ ਫੜਦੇ ਹੋ, ਹਥਿਆਰ ਬਰਾਮਦ ਕਰਦੇ ਹੋ, ਉਹਨਾਂ 'ਚੋਂ ਕੋਈ ਲਾਇਸੈਂਸੀ ਫੜਿਆ? ਸਹੀ ਹੈ, ਬਿਲਕੁਲ। ਇਹ ਕੀ ਵਾਰਦਾਤਾਂ ਲਾਇਸੈਂਸੀ ਹਥਿਆਰਾਂ ਨਾਲ ਹੋ ਰਹੀਆਂ? ਬੰਦੇ ਨਹੀਂ ਫੜੇ ਜਾਂਦੇ, ਹਥਿਆਰ ਕਦੋਂ ਫੜੇ ਜਾਂਦੇ, ਹੈ ਨਾ। ਮਤਲਬ ਫਿਰ ਲਾਇਸੈਂਸੀ ਹਥਿਆਰਾਂ। ਅੱਛਾ, ਦੂਜੀ ਗੱਲ, ਇਹ ਦਿੱਤੇ ਕਿਹਨਾਂ ਨੇ? ਤੁਹਾਡੀ ਉਹ ਪੁਲਿਸ ਤੰਤਰ ਰਿਪੋਰਟਾਂ ਦੇ ਆਧਾਰ ਤੇ ਦਿੰਦੀ ਹੈ ਜੀ। ਸਹੀ। ਔਰ ਸਭ ਨੂੰ ਪਤਾ ਹੈ ਲੋੜਵੰਦ ਨੂੰ ਲਾਇਸੈਂਸੀ ਹਥਿਆਰ ਮਿਲੇ ਨਾ ਮਿਲੇ, ਸਿਫਾਰਸ਼ੀ ਨੂੰ ਹੀ ਮਿਲਦਾ। ਸਹੀ ਹੈ। ਪਹੁੰਚ ਬਰੋਚ ਵਾਲੇ ਨੂੰ ਮਿਲਦਾ, ਦਿਖਾਵੇ ਵਾਲੇ ਨੂੰ ਪਹਿਲਾਂ ਮਿਲਦਾ। ਫਿਰ ਇਹਦੇ ਕੀ ਮਾਇਨੇ ਨੇ ਜੀ? ਪਰ ਕੀ ਇਹ ਸਰਕਾਰੀ ਮੱਥੇ ਟਿਕਾਉਣ ਲਈ ਹੈ ਇਹ ਪ੍ਰਕਿਰਿਆ, ਕਿ ਆ ਕੇ ਸਾਨੂੰ ਨੱਕ ਰਗੜੋ, ਸਾਡੇ ਵਾਲੇ ਪਾਲੇ 'ਚ ਖੜ ਜਾਓ, ਉਹਦੇ ਲਈ ਇਹ ਪ੍ਰਕਿਰਿਆ? ਜਾਂ ਇਸ ਪ੍ਰਕਿਰਿਆ ਤਹਿਤ ਕੋਈ ਨਵੀਂ ਕਾਰਵਾਈ? ਵੈਸੇ ਦਮ ਇਹ ਭਰਿਆ ਕਿ ਜੀ ਇਹ ਲੋਕ ਉਹ 7000 ਚੁਣੇ ਨੇ ਜਿਹੜੇ ਇਹਦੀ ਦੁਰਵਰਤੋਂ, ਮਤਲਬ ਕਿਤੇ ਫਾਇਰ ਕੱਢਤਾ, ਕਿਤੇ ਵਿਆਹ ਸ਼ਾਦੀ, ਕਿਤੇ ਤਿਉਹਾਰ ਤੇ ਗੋਲੀ ਚਲਾ ਲਈ, ਹੈ ਨਾ, ਜਾਂ ਜੀ ਮਤਲਬ ਦਿਖਾਵਾ ਕਰਦੇ ਨੇ ਹਥਿਆਰਾਂ ਦਾ, ਸੋਸ਼ਲ ਮੀਡੀਆ ਤੇ ਇਹਦਾ ਪ੍ਰਚਾਰ ਪ੍ਰਸਾਰ ਕਰ ਲੈਂਦੇ ਨੇ, ਉਹਦੀਆਂ ਫੋਟੋਆਂ ਪਾ ਲੈਂਦੇ ਨੇ। ਉਹ ਸੀ ਫਿਰ ਤਾਂ MLA, ਮੰਤਰੀ, ਸੰਤਰੀ, ਉਹਨਾਂ ਦੇ ਰਿਸ਼ਤੇਦਾਰਾਂ ਦੀ ਕਿੰਨੇ ਵੀਡੀਓ ਆਈਆਂ ਜੀ, ਉੱਥੇ ਕਾਰਵਾਈ ਕਿਉਂ ਨਹੀਂ ਹੋਈ? ਪਰ ਹਥਿਆਰਾਂ ਦੇ ਸ਼ੌਕੀਨ ਪੁਲਿਸ ਦੇ ਨਿਸ਼ਾਨੇ ਤੇ ਨੇ ਜੀ। ਲਾਇਸੈਂਸੀ ਹਥਿਆਰਾਂ ਨੂੰ ਰੱਦ ਕਰਨ ਦੀ ਸਿਫਾਰਿਸ਼ ਦੀ ਪ੍ਰਕਿਰਿਆ ਸ਼ੁਰੂ ਹੋ ਗਈ ਹੈ। 7000 ਦੇ ਕਰੀਬ ਪਹਿਲੇ ਪੜਾਅ 'ਚ ਲਾਇਸੈਂਸੀ ਹਥਿਆਰ ਰੱਦ ਹੋਣਗੇ, ਉਹਨਾਂ ਦੇ ਲਾਇਸੈਂਸ ਰੱਦ ਹੋਣਗੇ। ਉਸ ਤੋਂ ਬਾਅਦ ਹੋਰਨਾਂ ਦੀ ਵਾਰੀ ਵੀ ਆ ਸਕਦੀ ਹੈ। ਇਹ ਨਜ਼ਰਸਾਨੀ ਲਗਾਤਾਰ ਰੱਖੀ ਜਾ ਰਹੀ ਹੈ। ਪਰ ਜਿਹੜਾ ਗੈਂਗਸਟਰਵਾਦ ਹੈ, ਜਿਹੜਾ ਹਥਿਆਰ ਕਲਚਰ ਹੈ, ਲੁੱਟ ਕਲਚਰ ਹੈ, ਉਹ ਰੋਕਣ ਦੇ ਵਿੱਚ ਸਾਡਾ ਪੁਲਿਸ ਤੰਤਰ, ਸਾਡਾ ਸਿਵਲ ਪ੍ਰਸ਼ਾਸਨ, ਪੁਲਿਸ ਪ੍ਰਸ਼ਾਸਨ ਤੇ ਸਰਕਾਰਾਂ ਫੇਲ। ਜੀ ਬਿਲਕੁਲ। ਇਹ ਤਾਂ ਸ਼ਰਮਾ ਜੀ ਪ੍ਰਚਲਨ ਹੀ ਚੱਲ ਪਿਆ ਜੀ। ਸਰਕਾਰਾਂ ਆਪਣੇ ਕੰਮ ਨੂੰ ਨਜਾਇਜ਼, ਪਾਲਿਸੀ ਨੂੰ ਵੀ ਜਾਇਜ਼ ਕਰਾਰ ਦਿੰਦੀਆਂ ਨੇ, ਕਿਉਂਕਿ ਉਹਨਾਂ ਕੋਲੇ ਤਾਂ ਸਿਸਟਮ ਆ ਨਾ ਤੰਤਰ ਆ ਲੜਨ ਦੇ ਲਈ। ਆਮ ਬੰਦਾ ਕੀ ਕਹੂਗਾ? ਆਮ ਬੰਦੇ ਨੇ ਜਿਹੜੀ ਫੀਸ ਭਰੀ ਹੈ ਤੁਹਾਨੂੰ ਲਾਇਸੈਂਸ ਦੇ ਵੇਲੇ, ਰੀਨਿਊ ਵੇਲੇ ਭਰਦਾ, ਉਸ ਫੀਸ ਦਾ ਕੀ ਕਰੋਗੇ? ਚਲੋ ਖੋਹ ਤਾਂ ਰਹੇ ਹੋ, ਜਾਂ ਫਿਰ ਉਹਨੂੰ ਦੇਣ ਵੇਲੇ, ਇਸ਼ੂ ਕਰਨ ਵੇਲੇ ਨੇਮ ਬਣਾ ਦਿਓ ਕਿ ਭਾਈ ਤੂੰ ਇਹ ਨਹੀਂ ਕਰ ਸਕਦਾ। ਜੇ ਇਦਾਂ ਹੋਗਾ ਫਿਰ ਤੇਰਾ ਰਿਵੋਕ ਕਰ ਲਿਆ ਜਾਊਗਾ, ਤੇਰਾ ਰੱਦ ਹੋ ਜਾਊਗਾ ਲਾਇਸੈਂਸ। ਜੇ ਤੂੰ ਪਬਲਿਕਲੀ ਕੋਈ ਫਾਇਰਿੰਗ ਕੀਤੀ ਜਾਂ ਕੋਈ ਇਸ ਤਰ੍ਹਾਂ ਬੇਲੋੜੀ ਕੋਈ ਫੋਟੋ ਅਪਲੋਡ ਕੀਤੀ ਜਾਂ ਕਿਸੇ ਨੂੰ ਡਰਾਇਆ ਧਮਕਾਇਆ,
ਆਪਾਂ ਨੂੰ ਪਤਾ ਲੋਕ ਮੁੱਚ ਦਾ ਸਵਾਲ ਬਣਾ ਲੈਂਦੇ ਨੇ ਜੀ ਪਿੰਡਾਂ ਦੇ ਵਿੱਚ ਤਾਂ ਲਾਇਸੈਂਸ ਜੇ ਸਰਕਾਰ ਵਾਪਸ ਲੈਂਦੀ ਹੈ ਲੋਕ ਕਹਿਣਗੇ ਅੱਛਾ ਇਹ ਕਿਵੇਂ ਹੋ ਗਿਆ ਜੀ। ਸ਼ਰਮਾ ਜੀ ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਤੁਹਾਡਾ ਸਾਰਿਆਂ ਦਾ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਬਹੁਤ ਧੰਨਵਾਦ, ਸ਼ੁਕਰੀਆ। ਬਹੁਤ ਸ਼ੁਕਰੀਆ, ਸਤਿ ਜੀ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਤੁਹਾਡਾ ਸਾਰਿਆਂ ਦਾ ਵੀ ਬਹੁਤ ਧੰਨਵਾਦ। ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਆਪਾਂ ਇੱਥੇ ਸਮਾਪਤ ਕਰਾਂਗੇ। ਸਮਾਂ ਇਜਾਜ਼ਤ ਨਹੀਂ ਦਿੰਦਾ। ਮੈਨੂੰ ਪ੍ਰਵੀਨ ਸ਼ਰਮਾ ਨੂੰ ਇੱਥੇ ਦੀ ਵੀ ਇਜਾਜ਼ਤ। ਜੁੜੇ ਰਹੋ ਪੰਜਾਬੀ DSA ਦੇ ਨਾਲ। ਧੰਨਵਾਦ, ਸਤਿ ਸ਼੍ਰੀ ਅਕਾਲ।